ਤੁਸੀਂ ਕਿਹੜੇ ਗਾਉਣ ਸੁਣਦੇ? ਲਤਾ ਸੁਣੀ ਜੇ? ਹਾਂ ਲਤਾ ਉਹ ਹੁਣ ਕਿਹੜੀ ਸੀ ਲੈ ਜਾਣ ਨੂੰ ਲੈ ਕੇ ਉਹ ਨੂਰਜਹਾਨ ਦੀ ਵੱਡੀ ਭੈਣ ਸੀ। ਚੱਕ ਲਖੀਆ ਨਿਆ ਪਿੰਡ ਛੋਟਾ ਤੇ ਇਸ ਦੇ ਨਾਲ ਹੀ ਬਾਹਰਲੇ ਪਾਸੇ ਇਹ ਹਵੇਲੀ ਇਹਨਾਂ ਦੀ, ਜਿੱਥੇ ਆ ਕੇ ਬਾਬਾ ਜੀ ਦਾ ਇੰਟਰਵਿਊ ਅਸੀਂ ਕਰਾਂਗੇ। ਸਲਾਮ ਅਲੈਕੁਮ ਜੀ। ਹਾਂਜੀ ਕੀ ਹਾਲ ਜੇ? ਠੀਕ ਜੇ? ਆਹੋ ਠੀਕ ਕਰੀਏ ਤੇ ਹਾਂ। ਤੁਹਾਡਾ ਨਾਮ ਕੀ ਜੇ ਬਜ਼ੁਰਗੋ? ਮੇਰਾ ਨਾਮ ਅਹਿਮਦ ਅਹਿਮਦ। ਹਾਂ ਅਹਿਮਦ। ਤੇ ਤੁਹਾਡੇ ਵਾਲਦ ਦਾ ਨਾਮ ਕੀ ਹੈ? ਬੇਲਦਾ ਕੀ ਨਾਮ ਦੱਸਿਆ ਜੇ? ਪੁਰਾਣੇ ਨਾਮ ਹੈ ਬੇਲਦਾ। ਬਲੰਦਾ। ਹਾਂ ਅੱਛਾ ਹੋਰ ਠੀਕ ਹੈ। ਤੇ ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਭਰਾ ਨੂੰ ਸਾਸਾਂ ਦਾ ਮਰ ਗਿਆ ਖੂਨ ਦੀ ਬਿਮਾਰੀ ਨਿਕਲੀ ਉਹ ਮਰ ਗਿਆ 6 ਤੌਣ ਦੀ ਬਿਮਾਰੀ ਨਾਲ? ਹਾਂ ਥੋੜਾ ਨਿਕਲਦਾ ਨਾਲਾਂ ਅੱਛਾ ਅੱਛਾ ਅੱਛਾ। ਉਹ ਕਿੰਨੀ ਦੇਰ ਹੋ ਗਈ ਹੈ? ਬਚਪਨ ਜੀ ਫੌਤ ਹੋ ਗਏ ਸਨ? ਗੁਮਾਨ ਸਾਂ ਅੱਛਾ ਨਿਕਲਣਾ ਸਾਨੂੰ ਵੀ ਪਤਾ ਸਾਡਾ ਪਿਓ ਦਰਦ ਅੱਛਾ। ਸਾਨੂੰ ਵੀ ਪਤਾ ਨਿਕਲ ਬਾਹਰ ਤੋਂ ਹੋਇਆ ਤੇ ਤੁਸੀਂ ਕਿੰਨੇ ਭਰਾ ਜੇ? ਅਸੀਂ ਚਾਰ ਚਾਰ ਭਰਾ ਨੇ। 3 ਭਰਾ ਹਾਂ ਤੇ ਤਿੰਨ ਭਰਾ ਵੱਡੇ ਤੁਹਾਡੇ ਤੋਂ ਕਿ ਛੋਟੇ ਨੇ? ਵੱਡੇ ਨੇ ਮੇਰੇ ਕੋਲ ਉਹਨਾਂ ਦੇ ਨਾਂ ਕੀ ਜੇ? ਵੱਡੇ ਸਭ ਤੋਂ ਉਹਦਾ ਨਾਂ ਕੀ ਜੇ? ਰਾਮਦ ਰਹਿਮਤ ਇੱਕ ਸ਼ਬਦ ਰਹਿਮਤ ਮਸੀਹ। ਹਾਂ ਤੇ ਦੂਸਰੇ ਦਾ ਨਾਮ? ਸ਼ਫੀ ਸ਼ਫੀ ਮਸੀਹ। ਠੀਕ ਹੋ ਗਿਆ। ਤੁਸੀਂ ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਹੈ, ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਇਹ ਉਹ 12-13 ਸਾਲ ਹੋ ਗਏ ਜੀ ਹੋਰ ਕਿੰਨੇ 12-13 ਸਾਲ। ਠੀਕ ਹੈ। ਭੱਜੇ ਫਿਰਦੇ ਹਾਂ ਅੱਛਾ। ਇਹ ਜਿਹੜੇ ਪਿੰਡ 'ਚ ਅਸੀਂ ਬੈਠੇ ਆ, ਹਾਂ ਇਹਦਾ ਨਾਮ ਚੱਕ ਲਖੀਆ ਨਵਾਂ ਪਿੰਡ ਹੈ। ਹਾਂ ਇਸ ਲਖੀਏ ਚੱਕ ਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਕਣੀਆਂ ਕਨੀਆਂ। ਕਨੀਆਂ ਇਧਰਲੇ ਪਾਸੇ ਆਂਦਾ ਹੈ ਹਾਂ ਤੇ ਲੈਂ ਚੜ੍ਹਦੇ ਪਾਸੇ। ਹਾਂ ਤੇ ਲਹਿੰਦੇ ਪਾਸੇ ਕਿਹੜਾ ਪਿੰਡ ਆਂਦਾ ਹੈ? ਇਹਦੇ ਪਾਸੇ ਬੜੀ ਦੂਰ ਉਹ ਕਿਹੜਾ ਕਿਲਾ ਕਿਹੜਾ? ਉਹ ਤਾਂ ਦੂਰ ਲੱਗੇ ਅੱਛਾ। ਤੇ ਹਾਂਜੀ ਝੰਡੇ ਦਾ ਕਿਲਾ। ਅੱਛਾ ਅੱਛਾ। ਤੇ ਸਾਡੇ ਦੱਖਣ ਪਾਸੇ ਕਿਹੜਾ ਹੈ? ਦਰਗਾਹ ਦਰਗਾਹਪੁਰ। ਹੋਰ ਝੋਲ ਝੋਲ ਭਰੋ ਕੇ। ਆਹੋ ਠੀਕ ਹੈ। ਤੇ ਇੱਧਰ ਪਹਾੜ ਪਾਸੇ ਇਹ ਤੋਏ ਦੀ ਟੋਲੇ ਕੇ। ਇਸ ਪਿੰਡ ਦੀ ਤਹਿਸੀਲ ਕਿਹੜੀ ਹੈ? ਤਸੀਲ ਹਾਂਜੀ। ਉਹ ਮੈਨੂੰ ਕੀ ਪਤਾ ਅੱਛਾ ਕਾਮੋ ਕੀ? ਤਹਿਸੀਲ ਕਾਮੋ ਕੀ। ਚੱਕ ਲਖੀਆ ਤਹਿਸੀਲ ਕਾਮੋ ਕੀ ਤੇ ਜ਼ਿਲ੍ਹਾ ਗੁਜਰਾਂਵਾਲਾ। ਤੁਸੀਂ ਦੇ ਸ਼ੁਰੂ ਤੋਂ ਇੱਥੇ ਦੇ ਰਹਿਣ ਵਾਲੇ ਆ। ਹਾਂ ਇੱਥੇ ਸਿੱਖਾਂ ਦੇ ਕਿੰਨੇ ਕੁ ਘਰ ਸਨ? ਮੁਸਲਮਾਨਾਂ ਦੇ ਘਰ ਕਿੰਨੇ ਕੁ ਸਨ? ਤੇ ਈਸਾਈਆਂ ਦੇ ਘਰ ਕਿੰਨੇ ਕੁ ਸਨ? 3 ਘਰ ਸਨ ਕਿਹਨਾਂ ਦੇ? ਮੁਸਲਮਾਨਾਂ ਮੁਸਲਮਾਨਾਂ ਦੇ ਸਿਰਫ 3 ਘਰ ਸਨ। ਉਹਨਾਂ ਦੇ ਨਾਂ ਕੀ ਕੀ ਸਨ? ਇੱਕ ਦੇ ਸਰਦਾਰੀ ਸੀ ਹੈ? ਸਰਦਾਰੀ ਸਦਰਦੀਨ, ਉਮਰਦੀਨ ਉਮਰਦੀਨ, ਹਾਂ ਤੇ ਕੋ ਅਰਬ ਬੈਠ ਇੱਕ ਅਲਾਬਖਸ਼। ਇਹ ਕੌਣ ਸੀ ਇਹਨਾਂ ਦੀ ਕੌਮ? ਅਰਬ ਬੈਠ ਨਹੀਂ ਸਨ ਅੱਛਾ। ਤੇ ਉਮਰਦੀਨ ਚੌਕੀਦਾਰ ਸੀ ਉਮਰਦੀਨ ਚੌਕੀਦਾਰ ਸੀ। ਠੀਕ ਹੋ ਗਿਆ। ਤੇ ਇਹ ਜਲਾ ਸੀ ਸਰਦਾਰੀ ਸਦਰਦੀਨ ਜਿਲਾ ਸੀ। ਤੁਹਾਡੇ ਕਿੰਨੇ ਕੁ ਘਰ ਸਨ ਈਸਾਈਆਂ ਦੇ? ਸਾਡੇ ਘਰ ਉਹ ਵੈਸਾ ਨਹੀਂ ਕੁਝ 15-16 ਘਰ 15-16 ਘਰ ਸਨ। ਸਿੱਖਾਂ ਦੇ ਕਿੰਨੇ ਕੁ ਘਰ ਹੁੰਦੇ ਸਨ? ਸੁੱਕਾ ਦੇ ਘਰ ਤੋਂ ਸੀ 4 ਹੀ ਸਨ ਮਾਲਕ। ਕਿਹੜੇ ਕਿਹੜੇ ਮਾਲਕ ਸਨ ਸਿੱਖ ਜਿਹੜੇ ਸਨ ਇੱਥੋਂ ਦੇ? ਖਜ਼ਾਨ ਸਿੰਘ ਖਜ਼ਾਨ ਸਿੰਘ। ਹਾਂ ਅੱਛਾ। ਬਰਜਾਨ ਸਿੰਘ ਵਰਿਆਮ ਸਿੰਘ, ਲੱਦਾ ਸਿੰਘ ਲੱਦਾ ਸਿੰਘ, ਤੇ ਬਾਲ ਸਿੰਘ ਬਾਲ ਸਿੰਘ। ਅੱਛਾ ਅੱਛਾ ਠੀਕ ਹੈ। ਉਹ ਕਿਹਦੇ ਪੁੱਤਰ ਸਨ? ਉਹ ਦੋ ਸੰਗ ਅੱਗੋਂ ਮਤਲਬ ਕਿ ਸਾਰੇ ਉਹ ਵੱਖੋ ਵੱਖ ਘਰ ਸਨ। ਹਾਂ ਖਾਨਦਾਨ ਵੱਖਰਾ ਵੱਖਰਾ ਸੀ। ਆ ਵੱਖਰਾ ਅੱਛਾ ਅੱਛਾ। ਉਹਨਾਂ ਦੀ ਕੌਮ ਕੀ ਸੀ ਭਲਾ? ਇਹ ਤਾਂ ਸੱਚੀ ਬਣ ਸਾਨੂੰ ਪਤਾ ਕੌਣ ਅੱਛਾ ਸਿੱਖ ਹੀ ਕਹਿੰਦੇ ਸੀ ਤੁਸੀਂ। ਬਾਲ ਸਿੰਘ ਦੀ ਪੈਲੀ ਕਿੱਧਰਲੇ ਪਾਸੇ ਸੀ? ਘਰ ਉਹਦਾ ਕਿੱਥੇ ਕਰਕੇ ਸੀ ਪਿੰਡ 'ਚ? ਕਾਲੋ ਦਾ ਘਰ ਪਿੰਡ ਦੇ ਬਾਲ ਸਿੰਘ ਦਾ ਹਾਂ, ਪੱਕੇ ਘਰ ਸਨ ਕੱਚੇ ਸਨ ਉਦੋਂ? ਕੋਈ ਪੱਕੇ ਖਾਣ ਕੋ ਮੱਥੇ ਮੁੱਠੇ ਉਹ ਇੰਨਾ ਕੁ ਚੱਲਦਾ ਅੱਛਾ। ਉਹਦੀ ਪੈਲੀ ਕਿਹੜੇ ਪਾਸੇ ਸੀ? ਪਹਿਲੀ ਆ ਪਾਸ ਤੇ ਪਿੰਡ ਦੇ ਚੜ੍ਹਦੇ ਪਾਸੇ? ਅੱਛਾ। ਉਹਦੇ ਖੂਹ ਦਾ ਨਾਂ ਕੋਈ? ਗੋਰਿਆ ਬਾਲ ਸਿੰਘ ਦਾ ਖੂਹ ਜਿਹੜਾ ਸੀ ਉਹ ਗੋਰੇ ਵਾਲਾ ਖੂਹ ਸੀ। ਹਾਂ ਕਿਉਂ ਖੂਹਾਂ ਦੇ ਨਾਂ ਵੀ ਹੁੰਦੇ ਸਨ ਨਾ ਉਦੋਂ। ਅੱਛਾ ਗਰਦਾਰ ਸਿੰਘ ਵੀ ਹੁੰਦਾ ਸੀ। ਨੰਬਰਦਾਰ ਸੀ ਅੱਛਾ ਨੰਬਰਦਾਰ ਇੱਥੋਂ ਦਾ ਗਰਦਾਰ ਸਿੰਘ ਸੀ। ਵੱਡਾ ਜ਼ਿਮੀਂਦਾਰ ਕੌਣ ਸੀ? ਨੰਬਰਦਾਰ ਕਿ ਦੂਸਰੇ ਕੋਈ ਹੋਰ ਸੀ? ਵੱਡੇ ਦੇ ਸਾਰੇ ਸਨ। ਅੱਛਾ। ਇੱਥੇ ਇੱਕ ਤੇ ਹੋ ਗਿਆ ਨਾ ਗੋਰੇ ਵਾਲਾ ਖੂਹ। ਹੋਰ ਖੂਹਾਂ ਦੇ ਨਾਂ ਕੀ ਸਨ? ਸਾਰਾ
ਸਾਹ ਵਾਲਾ ਹਾਂ ਹਜੂਰੇ ਸਿੰਘ ਦਾ? ਹਾਂ ਅੱਛਾ, ਆ ਬੋੜਾ ਬੋੜ ਵਾਲਾ ਖੂਹ, ਇਹ ਜਿਹੜਾ ਇੱਥੇ ਰਸਤੇ ਰਾਹ ਦੇ ਵਿੱਚ ਹੈ, ਹਾਂ ਇਹ ਕਿਹਦਾ ਖੂਹ ਸੀ? ਇਹ ਜਾਨ ਸਿੰਘ ਅੱਛਾ, ਸੂਏ ਪਾਰ ਸੀ ਇੱਕ ਖੂਹ, ਮੌਲਾ ਖੂਹ। ਤੁਹਾਡੀ ਉਮਰ ਦਾ ਕੋਈ ਯਾਦ ਹੈ ਤੁਹਾਨੂੰ ਨਾਮ ਕਿਸੇ ਦਾ? ਨਾ ਅੱਛਾ, ਆਪਣੀ ਉਮਰ ਦੇ ਨਾਂ ਨਹੀਂ ਯਾਦ? ਪੁਰਾਣੇ ਬੰਦਿਆਂ ਦਾ ਨਾਮ ਹੀ ਯਾਦ ਸੀ, ਅੱਛਾ ਅੱਛਾ। ਬਾਜਾ ਦਾ ਕੋਈ ਨਹੀਂ ਪਤਾ। ਪਿੰਡ ਦੇ ਵਿੱਚ ਗੁਰਦੁਆਰਾ ਕਿੱਥੇ ਕਰਕੇ ਸੀ? ਇਹਦੇ ਵਿੱਚ ਜਦੋਂ ਰੋਡ ਤੋਂ ਆਇਆ ਇਸ ਰੋਡ ਦੇ ਉੱਤੇ ਰੋਡ ਦੇ ਉੱਤੇ ਉਸ ਵਕਤ ਤੇ ਪਿਆ ਹੀ ਸੀ ਨਾ ਕੱਚਾ, ਹਾਂ ਕੱਚੇ ਪਏ ਦੇ ਉੱਤੇ ਸੀ ਗੁਰਦੁਆਰਾ ਉਹਨਾਂ ਦਾ। ਹਾਂ ਉਹਦੇ ਨਾਲ ਨਾਲ ਸਿੱਖਾਂ ਦੇ ਘਰ ਸਨ ਜਾਂ ਪਾੜਵੇਂ ਘਰ ਸਨ ਸਿੱਖਾਂ ਦੇ? ਪਾਲਮੇ ਖਾਨ ਦਾ ਗੁਜ਼ਰੇ ਸਾਂ ਗੁਜ਼ਰੇ ਅੱਛਾ, ਜਿਸ ਟਾਈਮ ਤੁਸੀਂ ਇੱਥੇ ਰਹਿੰਦੇ ਰਹੇ ਉਹਨਾਂ ਸਿੱਖਾਂ ਮੁੰਡਿਆਂ ਦੇ ਨਾਲ ਤੇ ਖੇਡਦੇ ਖੂਡਦੇ ਰਹੇ ਹੋਗੇ? ਦਲੀਪ ਸਿੰਘ ਹਾਂ, ਸਵਾਰ ਉਹ ਕਿਹਦਾ ਨਾਮ ਸੀ ਸਵਰਨੀ ਆਂਦੇ ਨਾਂ ਸਵਰਨੀ। ਇਹ ਕਿੰਨੀ ਉਮਰ ਦੇ ਸਨ ਉਦੋਂ? ਜਵਾਨ ਹੋ ਗਿਆ। ਇਹ ਜਵਾਨ ਸਨ। ਤੁਸੀਂ ਕਿਹੜੇ ਗਾਉਣ ਸੁਣਦੇ ਸੀ? ਮੈਂ ਕਿਹੜੇ ਸੁਣਨੇ ਤੁਹਾਨੂੰ ਕੋਈ ਪਸੰਦ ਨਹੀਂ ਸੀ? ਨਾ ਲਤਾ ਸੁਣੀ ਜੇ? ਹਾਂ ਲਤਾ? ਉਹ ਹੁਣ ਕਿਹੜੀ ਸੀ ਲੈ, ਸੁਰਜਾਨ ਨੂੰ ਲੈ ਕੇ ਉਹ ਨੂਰਜਹਾਨ ਦੀ ਵੱਡੀ ਭੈਣ ਸੀ। ਕੀ ਪਤਾ ਉਹ ਨਹੀਂ ਸੁਣਿਆ। ਲਤਾ ਜਿਹੜੀ ਨੂਰਜਹਾਨ ਦੀ ਵੱਡੀ ਭੈਣ, ਆਹੋ। ਉਂਝ ਉਹ ਪਰਲੇ ਪਾਸੇ ਰਹਿੰਦੀ ਸੀ, ਚੜ੍ਹਦੇ ਪੰਜਾਬ ਵੱਲ, ਤੇ ਨੂਰਜਹਾਨ ਲਹਿੰਦੇ ਪੰਜਾਬ ਦੀ ਸੀ। ਹਾਂਜੀ ਆਹੋ, ਹੈ ਦੋਵੇਂ ਭੈਣਾਂ ਸਨ। ਨੂਰਜਹਾਨ ਸੁਣੇ ਜੇ? ਆਹੋ ਗਾਣੇ ਸੁਣਦੇ ਰਹਿ ਗਏ। ਆਹੋ, ਰੇਡੀਓ ਰੱਖਿਆ ਸੀ ਨੂਰਜਹਾਨ ਵਾਸਤੇ। ਇਹਦਾ ਮਤਲਬ ਨੂਰਜਹਾਨ ਮੈਨੂੰ ਨਾ ਚੇਤਾ ਕੋਈ ਮੇਰਾ ਉਹ ਦਿਮਾਗ ਨਹੀਂ ਉਹ ਕੰਮ ਕਰਦਾ। ਬੜੀਆਂ ਸੱਪੜੇ ਬੱਟੇ ਉਹ ਨਾ ਜੀ, ਤੁਸੀਂ ਸੱਤਰੇ ਬਤਰੇ ਕਿੱਥੇ ਆ? ਕਿੱਡੀਆਂ ਸੋਹਣੀਆਂ ਗੱਲਾਂ ਕਰਨ ਦੇ। ਨਹੀਂ ਨਹੀਂ, ਮੈਨੂੰ ਯਾਦਾਸ਼ਤ ਤੇ ਠੀਕ ਹੈ। ਵੇਖੋ ਨਾ, ਤੁਸੀਂ ਉਹਨਾਂ ਦੇ ਨਾਂ ਲਏ ਨੇ, ਹਾਂ ਜੇ ਉਹਨਾਂ ਦੇ ਨਾਲ ਪਿਆਰ ਸੀ ਤਾਂ ਹਜੇ ਤੱਕ ਨਾਮ ਯਾਦ ਰੱਖੇ ਨੇ। ਉਸ ਨਾਂ ਦੀ ਯਾਦ ਹੀ ਨਹੀਂ। ਤੇ ਜੇ ਉਹਨਾਂ ਜਿਨ੍ਹਾਂ ਦੇ ਨਾਂ ਲਏ ਉਹਨਾਂ ਦੇ ਵਿੱਚੋਂ ਕੋਈ ਜਿੰਦਾ ਹੋਇਆ ਤੇ ਭਾਜੇ ਵੀ ਮੁੱਛਾਂ ਨੂੰ ਉਹ ਤਾ ਦਿੰਦਾ ਹੋਇਆ। ਅੱਲਾ ਨੂੰ ਪਤਾ ਨਹੀਂ, ਜਿੰਦਾ ਕਿ ਮਰ ਗਏ। ਮੈਂ ਉਹੀ ਗੱਲ ਕਰਨਾ, ਜੇ ਉਹ ਵੀ ਅਗਲਾ ਕੋਲ ਦਾ ਕੀ ਪਤਾ। ਹਾਂ, ਜੇ ਉਹ ਵੀ ਬਾਬਾ ਜਿੰਦਾ ਹੋਇਆ ਤੇ ਉਹ ਕਿੰਨਾ ਖੁਸ਼ ਹੋਏਗਾ ਤੁਸੀਂ ਉਹਦਾ ਨਾਂ ਲੈਣ ਦੇ, ਉਹਨੂੰ ਯਾਦ ਰੱਖਿਆ। ਉਹ ਇੱਥੇ ਰਹਿੰਦੇ ਰਹੇ ਨੇ। ਮੁਸਲਮਾਨਾਂ ਦਾ ਤੇ ਹਿੰਦੂਆਂ ਸਿੱਖਾਂ ਦਾ ਕਿਸ ਤਰ੍ਹਾਂ ਦਾ ਵਿਹਾਰ ਰਿਹਾ ਆਪਸ ਦੇ ਵਿੱਚ? ਚੰਗੇ ਸਨ, ਉਹਨਾਂ ਦਾ ਤੰਗ ਨਹੀਂ ਕੀਤਾ। ਹਾਂ, ਮਾਰੇ ਅੱਛਾ ਨਾ ਅੱਛਾ। ਮਾਰੇ ਨੂੰ ਤੰਗ ਕਰਨਾ। ਮਤਲਬ ਉਦੋਂ ਮਜ਼ਹਬੀ ਆਜ਼ਾਦੀ ਸੀ, ਮੁਸਲਮਾਨਾਂ ਨੂੰ ਵੀ ਈਸਾਈਆਂ ਨੂੰ ਵੀ ਸਾਰਿਆਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੀ ਕਰਨਾ, ਕੋਈ ਜਿਹੜਾ ਨਾ ਕਿਸੇ ਤੇ ਪਾਬੰਦੀ ਕੋਈ ਨਹੀਂ ਹੈਗੀ ਸੀ। ਨਾ ਜ਼ਿਆਦਾ ਕਿੱਥੇ ਕਰਕੇ ਉਹਨਾਂ ਦੀ ਬੈਠਕ ਹੁੰਦੀ ਸੀ? ਕੋਈ ਜਿੱਥੇ ਬੈਠੇ ਸਾਂ ਚੌਕ 'ਚ? ਉਹ ਦੁਕਾਨ ਨੇ ਆਹੋ ਆਹੋ, ਇਹ ਪਾਸੇ ਦੀ ਹਾਂਜੀ ਹਾਂਜੀ, ਲਾਗੇ ਪਾਸੇ ਅੱਛਾ ਜਿੱਥੇ ਬੈਠੇ ਸਾਂ। ਹਾਂਜੀ। ਉੱਥੇ ਸਾਨੂੰ ਬੈਠੇ ਡਿਓੜੀ ਆਂਦੇ ਹਨ ਉਹਨੂੰ, ਡਿਊਟੀ ਕੀ ਕਹਿੰਦੇ ਸੀ ਜੀ ਉਹਨੂੰ? ਡਿਓੜੀ ਐਂਡ ਕਰਕੇ ਆਂਦੇ। ਅੱਛਾ, ਹਾਂ ਬਿਲਕੁਲ ਸਹੀ। ਮਤਲਬ ਕਿ ਉਹ ਭਾਈ ਦੱਸਦੇ ਨੇ ਕਿ ਉਸ ਨੂੰ, ਉਸ ਜਗ੍ਹਾ ਨੂੰ ਡਿਊਟੀ ਕਹਿੰਦੇ ਸਨ, ਯਾਨੀ ਉਹ ਛੱਤੀ ਹੋਣੀ ਹੈ, ਹਵੇਲੀ ਟੈਪ ਡੇਰਾ ਟੈਪ ਬਣਾਇਆ ਨਾਲ ਹੋਇਆ। ਬੈਠਕ ਹੁੰਦੀ ਸੀ ਉਹਨਾਂ ਦੀ। ਅੱਛਾ, ਸਿੱਖਾਂ ਦੀ? ਹਾਂ ਅੱਛਾ ਸਹੀ, ਉਹਦਾ ਖੜਾ ਹੁੰਦਾ ਬੜਾ ਉੱਚਾ। ਅੱਛਾ ਇਹ ਜਿਹੜੀ ਜੋੜੀ ਹੈ ਨਾ, ਹਾਂ, ਇੱਥੇ ਖਲੋਈਏ ਤਾਂ ਉਹਨਾਂ ਦੇ ਬੂਹੇ ਇੱਕੋ ਜਿਹੇ ਸਨ। ਅੱਛਾ ਤਾਂ ਤੋੜ ਦੱਸਦੇ ਅੱਛਾ। ਹੁਣ ਤਾਂ ਬਹੁਤ ਕੰਧਾ ਕੁੰਧਾ ਵਾਲੀ ਹੈ। ਮਤਲਬ ਕਿ ਬੜਾ ਵੱਡਾ ਘਰ ਸਨ ਉਹਨਾਂ ਦੇ। ਆ ਵੱਡਾ ਘਰ ਸੀ ਉਹ। ਉਹ ਕਿਹਦਾ ਘਰ ਸੀ ਜਿਹੜਾ ਸਭ ਤੋਂ ਵੱਡਾ ਸੀ? ਉਹ ਖਜ਼ਾਨ ਸਿੰਘ ਅੱਛਾ, ਮਤਲਬ ਕਿ ਖਜ਼ਾਨ ਸਿੰਘ ਵਰਿਆਮ ਸਿੰਘ ਦਾ ਸਭ ਤੋਂ ਵੱਡੇ ਘਰ ਸਨ ਇੱਥੇ। ਤੋ ਜ਼ਿਮੀਂਦਾਰ ਵੀ ਫਿਰ ਵੱਡੇ ਹੀ ਹੋਣੇ? ਤੇ ਹੋਰ ਹਾਂ, ਉਹ ਜ਼ਿਮੀਂਦਾਰ ਵੀ ਵੱਡੇ ਹੀ ਹੋਣੇ। ਹੋਰ ਜਿਸ ਵਕਤ ਉਹ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ, ਉਸ ਵਕਤ ਤੁਹਾਨੂੰ ਕੋਈ ਪਤਾ ਹੋਵੇ, ਕੋਈ ਥੋੜੀ ਜਿਹੀ ਦੱਸੋ ਹਾਂ ਕਹਾਣੀ, ਕਿਸ ਤਰ੍ਹਾਂ ਕੋਈ? ਉਹ ਆਂਦਾ ਵੈਸੇ ਸਿੱਖਾਂ ਨੂੰ ਮੂੰਗੀ ਨਾ ਲਾਓ, ਇਹ ਤੁਸੀਂ ਨਹੀਂ ਵੱਢਣੀ। ਕੌਣ ਕਹਿੰਦਾ ਸੀ? ਬਾਹਮਾ ਜੀ ਆਂਦਾ ਸੀ ਮੇਰੀ ਪੋਤੀ ਦੱਸਦੀ ਹੈ। ਪੋਥੀ ਕੀ ਕਹਿੰਦੇ ਨੇ? ਉਹਨਾਂ ਦਾ ਗੁੱਸਾ ਕਿਤਾਬ? ਆਹ ਅੱਛਾ ਉਹ ਆਂਦਾ ਸੀ ਮੇਰੀ ਪੋਤੀ ਦੱਸਦੀ, ਉਹ ਪੋਤੀ ਆਂਦਾ ਸੀ ਅੱਛਾ ਮੇਰੀ ਪੋਤੀ ਦੱਸਦੀ ਮੂੰਗੀ ਨਾ ਲਾਓ, ਤੁਸੀਂ ਨਹੀਂ ਵੱਢਣੀ, ਅੱਛਾ ਕਚਵਾ ਤੋੜ ਦੇਣਾ। ਅੱਛਾ ਉਹ ਆਂਦਾ ਜਾ ਕੰਮ ਕਰਦਾ ਕਿ ਸਾਡੇ ਤੇ ਚੱਲੀ ਲੱਗੇ ਨਹੀਂ ਕਿਸੇ ਦਾ। ਅੱਛਾ, ਅਈ ਮਾਰ ਤਾਂ ਅਸੀਂ ਚੰਗੇ ਬਣੇ ਹਾਂ ਹਾਂ ਕਦੇ ਜਾਣਾ। ਅੱਛਾ ਜਦੋਂ ਫਿਰ ਟਾਈਮ ਹੈ ਉਹ ਲੱਗੇ ਲਾਓ ਅੱਛਾ, ਪਰ ਮੈਂ ਮੂੰਗੀ ਲੋਕਾਂ ਬਣੀ ਬੰਦਾ ਨਹੀਂ ਲੋਕਾਂ ਹਾਂ ਯਾਦ ਰਹੀ ਹਾਂ, ਮੋਰ ਲੋਕਾਂ ਹੀ ਬੰਦੀ। ਅੱਛਾ। ਜਿਸ ਵਕਤ ਇੱਥੋਂ ਵੰਡ ਹੋਈ ਹੈ, ਬਾਹਰ ਦਾ ਪਿੰਡ ਤੇ ਨਹੀਂ ਇੱਥੇ ਪਿਆ ਉਹਨਾਂ ਨੂੰ ਮਾਰਨ ਵਾਸਤੇ? ਕੋਈ ਇੱਥੇ ਪਿਆਜ ਲਗੇਗਾ ਉਹ ਸਰਕਪੁਰਾ ਉੱਥੋਂ ਦਾ ਇਕੱਠੇ ਹੋ ਗਏ। ਸਨਦਪੁਰਾ ਉੱਥੇ ਇਕੱਠੇ ਹੋਏ ਸਨ। ਮਤਲਬ ਕਿ ਇੱਥੋਂ ਅਮਨੋ ਮਾਨ ਦੇ ਨਾਲ ਗਏ ਨੇ, ਨੁਕਸਾਨ ਨਹੀਂ ਹੋਇਆ ਇਹਨਾਂ ਦਾ? ਆਪੇ ਹੀ ਨਿਕਲ ਗਏ। ਆਹੋ ਜੀ, ਇੱਕ ਐਸੇ ਸਫ਼ਰ ਦੀ ਤਰਫ ਚੱਲ ਗਏ ਜਿਹਦਾ ਜਿਹੜਾ ਨਾ ਉਹ ਮੰਜ਼ਿਲ ਦਾ ਕੋਈ ਪਤਾ ਨਹੀਂ,
ਤੇ ਇਹ ਇਨਸਾਨ ਦੀ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ ਕਿ ਜਿੱਥੇ ਰਵੇ ਉਹ ਅੱਛੇ ਬੋਲ ਬੋਲੇ, ਅੱਛਾ ਵਕਤ ਗੁਜ਼ਾਰੇ, ਕਿ ਜਿਹੜਾ ਬਾਅਦ ਦੇ ਵਿੱਚ ਕਿਸੇ ਵੀ ਮਜ਼ਹਬ ਦਾ ਇਨਸਾਨ ਹੋਵੇ ਉਹ ਉਸ ਨੂੰ ਯਾਦ ਕਰੇ। ਤੇ ਅੱਜ ਤੁਸੀਂ, ਤੁਹਾਡਾ ਮਜ਼ਹਬ ਹੋਰ ਆ, ਉਹਨਾਂ ਦਾ ਮਜ਼ਹਬ ਹੋਰ ਸੀ, ਉਹਨਾਂ ਦਾ ਵਿਹਾਰ ਮੇਲ ਵਰਤਨ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ ਚੰਗਾ ਸੀ, ਚੰਗੇ ਨਾ ਮਾਰਾ ਚੰਗੇ ਸਨ, ਤੇ ਤੁਸੀਂ ਯਾਦ ਨਾ ਰੱਖੇ ਨੇ ਉਹਨਾਂ ਦੇ। ਚੀਜ਼ਾਂ ਦੋ ਹੀ ਹੁੰਦੀਆਂ ਯਾਰ, ਮੈਂ ਉਹੀ ਕਹਿੰਦਾ ਨਾ, ਮਤਲਬ ਵੀ ਤੁਸੀਂ ਵੀ ਸੁਣਿਆ, ਤੁਹਾਡੇ ਉਹ ਚੀਜ਼, ਉਹ ਨਕਸ਼ਾ ਕਰਕੇ ਤੁਹਾਡੇ ਦਿਲ 'ਚ ਨਾਮ ਬੈਠ ਗਏ, ਤੇ ਬੁਰੇ ਦਾ ਵੀ ਨਾਮ ਯਾਦ ਰਹਿੰਦਾ ਤੇ ਚੰਗੇ ਦਾ ਨਾਮ ਵੀ ਯਾਦ ਰਹਿੰਦਾ। ਉਹ ਤੁਹਾਡਾ ਹੁਣ ਦਿਲ ਕਰਦਾ ਜਿਨ੍ਹਾਂ ਦੇ ਨਾਂ ਲਏ ਨੇ, ਜੇ ਜਿਉਂਦਾ ਹੋਇਆ ਤੇ ਜਿਨ੍ਹਾਂ ਦੇ ਨਾਂ ਲਏ ਨੇ ਉਹਨਾਂ ਦੇ ਪੁੱਤਰ ਹੋਣਗੇ, ਭਤੀਜੇ ਹੋਣਗੇ, ਕੋਈ ਉਹਨਾਂ ਦੀ ਧੀ ਹੋਏਗੀ, ਉਹ ਕਹੇਗੀ ਸਾਡੇ ਬਾਪੂ ਦਾ ਨਾਮ ਲਿਆ ਵੇ, ਅਸੀਂ ਤਾਏ ਨੂੰ ਮਿਲੀਏ ਸੋ, ਜਾਂ ਚਾਚੇ ਨੂੰ ਮਿਲੀਏ ਸੋ। ਉਹ ਹੁਣ ਅਗਰ ਤੁਹਾਨੂੰ ਕਹਿਣਗੇ ਸਾਨੂੰ ਚਾਚਾ ਮਿਲ, ਤੇ ਫੇਰ ਮੇਰੇ ਆਵਾਂ ਕਿ ਰਾਜ ਹੀ ਰਹਿ ਜਾ ਕਿਤੇ ਤੈਨੂੰ ਬਾਰਡਰ ਤੇ ਨਹੀਂ ਪਾਰ ਕਰਾਣਾ ਨਾ, ਦਰਿਆ ਪਾਰ ਕਰਕੇ ਉਹ ਸੋਹਣੀ ਵਰਗੂ ਨਹੀਂ ਦਰਿਆ ਪਾਰ ਕਰਾਣਾ। ਇੱਥੇ ਜਿਹੜਾ ਕਰਤਾਰਪੁਰ ਅਗਰ ਆਉਂਦੇ ਨੇ ਪਾਕਿਸਤਾਨ ਦੇ ਵਿੱਚ, ਕਹਿੰਦੇ ਸਾਨੂੰ ਮਿਲ ਟਾਈਮ ਕੱਢ ਕੇ, ਤੇ ਫੇਰ ਤੇ ਜਾਓਗੇ ਨਾ। ਚਲੋ ਵੇਖੋ ਆਪਣੇ ਗਏ ਨੇ। ਚਲੋ ਜੀ, ਮਿਹਰਬਾਨੀ, ਸ਼ੁਕਰੀਆ। ਲਓ ਜੀ, ਇਹ ਜਿਹੜੇ ਸਰਦਾਰ ਵੀ ਸਾਡੀ ਵੀਡੀਓ ਦੇਖ ਰਹੇ ਨੇ, ਤੇ ਬਜ਼ੁਰਗਾਂ ਨੇ ਉਹਨਾਂ ਦੇ ਬੜਿਆਂ ਦੇ ਨਾਮ ਲਏ, ਉਹਨਾਂ ਦੀ ਫੈਮਿਲੀ 'ਚ ਜਿਹੜਾ ਕੋਈ ਹਯਾਤ ਹੈ, ਬਾਬਾ ਜੀ ਦੀਆਂ ਮੁਹੱਬਤਾਂ ਤੇ ਪਿਆਰ ਉਹਨਾਂ ਵਾਸਤੇ ਨੇ, ਤੇ ਜੇ ਅਗਰ ਉਹ ਜਿਉਂਦੇ ਨੇ ਤੇ ਬਾਬਾ ਜੀ ਦੇ ਨਾਲ ਜਿਹੜਾ ਨਾ ਉਹ ਰਾਬਤਾ ਕਰਨ। ਇਹ ਹੈ ਬੋੜ ਵਾਲਾ ਖੂਹ, ਇਹ ਜਿੱਥੇ ਜਾਨਵਰ ਬਚੇ ਹੋਏ ਨੇ। ਤੇ ਇੱਧਰਲੀ ਸਾਈਡ ਤੇ ਅਗਰ ਦੇਖਿਆ ਜਾਏ ਤੇ ਇਹ ਮੇਰੇ ਸਾਹਮਣੇ ਬਿਲਕੁਲ ਹੈ ਬੜਾ ਲਖੀਆ, ਤੇ ਇੱਧਰਲੀ ਸਾਈਡ ਤੇ ਹੈ ਛੋਟਾ ਲਖੀਆ, ਇਹ ਜਿਹੜਾ ਵਾਲਾ ਸਾਹਮਣੇ ਨਜ਼ਰ ਆ ਰਿਹਾ। ਤੇ ਇਸ ਬੋੜ ਦੇ ਖੂਹ ਦੇ ਨਾਲ ਬਹੁਤ ਸਾਰੀਆਂ ਯਾਦਾਂ ਸਿੱਖਾਂ ਦੀਆਂ ਵਵਸਥਾ ਨੇ। ਜਿਸ ਵਕਤ ਉਹ ਆਪਣੇ ਘਰ ਤੋਂ ਨਿਕਲਦੇ ਹੋਣਗੇ ਤੇ ਕਹਿੰਦੇ ਹੋਣਗੇ ਕਿ ਉਹ ਕਾਕਾ ਸਾਹਮਣੇ ਡੰਗਰ ਬਜੇ ਨਹੀਂ, ਤੇ ਉਹਨਾਂ ਨੂੰ ਜ਼ਰਾ ਧੁੱਪੇ ਘਰ ਹੈ ਜਾਂ ਛਾਵੇਂ ਘਰ ਹੈ। ਤੇ ਜਿਸ ਵਕਤ ਖੂਹ 'ਤੇ ਬੈਠੇ ਹੋਣਗੇ ਤੇ ਇਹ ਵੀ ਮਾਤਾ ਜੀ ਕਹਿੰਦੀਆਂ ਹੋਣਗੀਆਂ ਕਿ ਜਾ ਬੱਚਿਆ ਆਪਣੇ ਬਾਪੂ ਨੂੰ ਰੋਟੀ ਦੇ ਆ, ਤੇ ਬਾਪੂ ਵੀ ਖੂਹ ਦੇ ਉੱਤੇ ਬੈਠਾ ਹੋਇਆ ਇੰਤਜ਼ਾਰ ਕਰਦਾ ਹੋਏਗਾ ਕਿ ਉਹ ਮੇਰਾ ਪੁੱਤਰ ਰੋਟੀ ਲੈ ਕੇ ਆ ਰਿਹਾ। ਤੇ ਉਹ ਕਿੰਨੇ ਹਸੀਨ ਲਮਹੇ ਹੋਣਗੇ। 47 ਤੋਂ ਪਹਿਲੇ ਦੀ ਜ਼ਰਾ ਨਜ਼ਰ ਦੌੜਾ ਕੇ ਦੇਖੀਏ ਤੇ ਅੱਜ ਵੀ ਸਾਰੇ ਨਕਸ਼ੇ ਉਹੀ ਸਾਹਮਣੇ ਆ ਜਾਂਦੇ ਨੇ। ਜਿਸ ਵਕਤ ਉਹ ਇੱਥੇ ਬੈਠ ਕੇ ਆਪਣੇ ਦੋਸਤਾਂ ਦੇ ਨਾਲ ਗੱਪਾਂ ਵੀ ਲਾਉਂਦੇ ਹੋਣਗੇ। ਉਹਨਾਂ ਨੂੰ ਕਤਨ ਇਲਮ ਨਹੀਂ ਸੀ ਇੱਕ ਦਿਨ ਅਸੀਂ ਇਹ ਭਰਿਆ ਮੇਲਾ ਛੱਡ ਕੇ ਐਸੇ ਸਫ਼ਰ 'ਤੇ ਨਿਕਲ ਜਾਣਾ ਜਿਸ ਦੀ ਮੰਜ਼ਿਲ ਦਾ ਖੁਦ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਲੇਕਿਨ ਇਹ ਅੱਜ ਖੂਹ ਉਹਨਾਂ ਦੀਆਂ ਯਾਦਾਂ ਆਪਣੇ ਅੰਦਰ ਸਮੋਇਆ ਹੋਇਆ ਹੈ।